ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ। ਸ਼ਰਮਾ ਜੀ, ਭਾਰਤ ਜੋੜੋ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਵੱਖ-ਵੱਖ ਧਾਰਮਿਕ ਥਾਵਾਂ ਤੇ ਨਤਮਸਤਕ ਹੋ ਰਿਹਾ ਔਰ ਖੈਰ ਇਹ ਸਿਆਸਤ ਉਹਦੀ ਸਿਆਸਤ ਕਰਨ ਦਾ ਇੱਕ ਹਿੱਸਾ ਹੈ। ਉਹ ਲੋੜ ਪੈਂਦੀ ਹੈ ਤਾਂ ਉਹ ਹੋਰ ਫਿਰਕਿਆਂ ਮਜ਼ਹਬਾਂ ਦੀ ਜਿਹੜੀ ਧਾਰਮਿਕ ਸਥਾਨ ਨੇ ਉੱਥੇ ਵੀ ਜਾਂਦਾ ਹੈ। ਹੋਰ ਜਿਹੜੇ ਧਰਮਾਂ ਦੇ ਸਥਾਨ ਨੇ ਉੱਥੇ ਵੀ ਜਾਂਦਾ, ਉਹ ਸਾਰੇ ਕਿਤੇ ਜਾਂਦਾ। ਪਰ ਹੁਣ ਪੰਜਾਬ ਦੇ ਬੁੱਧੀਜੀਵੀਆਂ ਤੋਂ ਪਾਠ ਪੜ੍ਹੇਗਾ ਰਾਹੁਲ ਗਾਂਧੀ। ਕੀ ਇਹ ਗੱਲ ਸੱਚ ਹੈ ਕਿ ਰਾਹੁਲ ਗਾਂਧੀ ਪੰਜਾਬ ਦੇ ਬੁੱਧੀਜੀਵੀਆਂ ਦੇ ਨਾਲ ਵੀ ਕੋਈ ਡਿਸਕਸ਼ਨ ਰੱਖੇਗਾ ਜਾਂ ਉਹਨਾਂ ਦੇ ਨਾਲ ਰਾਬਤਾ ਕਰੇਗਾ, ਗੱਲਬਾਤ ਕਰੇਗਾ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਰਾਹੁਲ ਗਾਂਧੀ ਹੋਰੀ ਬੁੱਧੀਜੀਵੀਆਂ ਨਾਲ ਤਾਲਮੇਲ ਵੀ ਕਰ ਰਹੇ ਨੇ। ਉਹ ਅਕਸਰ ਕਹਿ ਰਹੇ ਨੇ ਕਿ ਮੈਂ ਸੁਣਾਉਣ ਨਹੀਂ ਸੁਣਨ ਆਇਆ, ਮੈਂ ਤਾਂ ਮਤਲਬ ਕਿ ਲੋਕਾਂ ਨੂੰ ਸੁਣਨ ਲਈ ਬਾਹਰ ਨਿਕਲਿਆ ਤੇ ਮੇਰੀ ਸਮਝ 'ਚ ਬਹੁਤ ਵਾਧਾ ਹੋ ਰਿਹਾ, ਮੈਨੂੰ ਜਾਣਕਾਰੀ ਬਹੁਤ ਮਿਲ ਰਹੀ ਹੈ। ਪਰ ਜੇਕਰ ਇਸ ਹਵਾਲਿਆਂ ਦੇਖਿਆ ਜਾਵੇ ਤਾਂ ਅੱਜ ਜਦੋਂ ਮੈਂ ਯਾਤਰਾ ਦਾ ਦੂਸਰਾ ਦਿਨ ਵੀ ਦੇਖਦਾ, ਤਦ ਵੀ ਮੈਨੂੰ ਯਾਤਰਾ 'ਚ ਲੋਕਾਂ ਨਾਲੋਂ ਵੱਧ ਤਾਂ ਪੁਲਿਸ ਨਜ਼ਰ ਆਉਂਦੀ ਹੈ, ਪੁਲਿਸ ਤੰਤਰ ਵੱਧ ਨਜ਼ਰ ਆਉਂਦਾ। ਅੱਛਾ ਤੁਸੀਂ ਜੀ। ਇਹ ਦੇਖੋ ਕਿ ਜਿੱਥੇ ਤੋਂ ਯਾਤਰਾ ਆਈ ਆ, ਜਿਹੜੇ ਸੂਬਿਆਂ ਚੋਂ ਨਿਕਲ ਕੇ ਆਈ ਆ, ਉੱਥੇ ਤੁਹਾਨੂੰ ਖਾਕੀ ਵਰਦੀਆਂ ਬਹੁਤ ਘੱਟ ਦਿਖੀਆਂ ਨੇ। ਪਰ ਪੰਜਾਬ ਦੇ ਵਿੱਚ ਪਹਿਲੇ ਦਿਨ ਤੋਂ ਹੀ ਪੁਲਿਸ ਦਾ ਤਾਮਝਾਮ ਇੰਨਾ ਜ਼ਿਆਦਾ ਆ ਕਿ ਰਾਹੁਲ ਗਾਂਧੀ ਨੂੰ ਕੋਈ ਖਤਰਾ ਹੈ ਕਿ ਇਹ ਸੁਰੱਖਿਆ ਮੰਗੀ ਗਈ ਹੈ ਕਾਂਗਰਸ ਵੱਲੋਂ ਜੀ, ਜਾਂ ਇਹ ਪੰਜਾਬ ਸਰਕਾਰ ਨੂੰ ਲੱਗਦਾ ਕਿ ਪਹਿਲਾਂ ਅੰਬੀਆਂ ਵਾਲਾ ਮੂਸੇਵਾਲਾ ਵਾਲਾ ਜੋ ਕਾਂਡ ਹੋ ਲੇ ਉਹਦੇ ਕਾਰਨ ਸਾਡੇ ਤੇ ਕੋਈ ਨਵਾਂ ਦਾਗ ਨਾ ਲੱਗ ਜਾਵੇ, ਇਸ ਲਈ ਫਿਰ ਕਹਿੰਦੇ ਕਿ ਦੁੱਧ ਦਾ ਫੁੱਕਿਆ ਲੱਸੀ ਨੂੰ ਵੀ ਫੁੱਕਾ ਮਾਰ ਪੀਂਦਾ, ਇਸ ਲਈ ਕੀ ਪੰਜਾਬ ਪੁਲਿਸ ਇੰਨੀ ਜ਼ਿਆਦਾ ਤਾਕਤ ਚਲਾਈ ਆ। ਹੋਰ ਛੱਡੋ, ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਦ ਯਾਤਰਾ ਤੁਰ ਪਈ ਆ ਮਤਲਬ ਲੁਧਿਆਣੇ ਕੰਨੀ ਨੂੰ। ਬੇਸ਼ੱਕ ਜਿਹੜਾ ਤੈਅ ਪੁਆਇੰਟ ਸੀ ਉਹ ਤੋਂ ਵੀ 1.5 ਕਿਲੋਮੀਟਰ ਥਾਂ ਬਦਲੀ ਹੈ ਜੀ, ਤੇ ਰਵਨੀਤ ਬਿੱਟੂ ਅੱਜ ਨਾਲ ਤੁਰ ਰਿਹਾ ਤੇ ਰਵਨੀਤ ਬਿੱਟੂ ਦਾ ਤੁਰਨਾ, ਬੇਅੰਤ ਸਿੰਘ ਦੇ ਖਾਨਦਾਨ ਦਾ ਤੁਰਨਾ ਤੇ ਉਹਦੇ ਬੋਲ ਪਿਛਲੇ ਸਮੇਂ 'ਚ ਕੁਝ ਵਿਗੜਦੇ ਰਹੇ, ਉਸ ਨੂੰ ਲੈ ਕੇ ਪੰਜਾਬ 'ਚ ਕਈ ਵਾਰ ਮੁਲਕਾਂ 'ਚ ਸੋਸ਼ਲ ਮੀਡੀਆ ਤੇ ਤਣਾਤਣੀ ਦਾ ਮਾਹੌਲ ਵੀ ਬਣਦਾ ਰਿਹਾ। ਬਿਲਕੁਲ ਸਹੀ। ਤੇ ਇੱਧਰ ਇਹ ਸਾਰੇ ਪਹਿਲੂ ਤੇ ਇਹ ਵੀ ਮੰਗ ਉੱਠਦੀ ਰਹੀ ਹੈ ਕਿ ਭਾਈ ਜੋ ਗਾਂਧੀ ਖਾਨਦਾਨ ਨੇ ਕੀਤਾ ਉਹਦੇ ਲਈ ਰਾਹੁਲ ਨੂੰ ਮਾਫੀ ਮੰਗਣੀ ਚਾਹੀਦੀ ਆ। ਇਹ ਵੱਖਰੀ ਗੱਲ। ਸਿਮਰਜੀਤ ਮਾਨ ਕਹਿੰਦਾ ਕਿ ਉਹਨੂੰ ਕਾਹਦੇ ਲਈ ਰੋਕਣਾ, ਕਾਹਦੇ ਲਈ ਪੁੱਛਣਾ, ਕਹਿੰਦਾ ਉਹਨੇ ਕੀ ਗੁਨਾਹ ਕੀਤਾ। ਸੋ ਇਸ ਲਈ ਸਿਮਰਜੀਤ ਮਾਨ ਹੋਰੀ ਆਪਣੇ ਢੰਗ ਨਾਲ ਵੀ ਗੱਲ ਕਰਦੇ ਨੇ। ਪਰ ਅੱਜ ਜਦੋਂ ਯਾਤਰਾ ਸ਼ੁਰੂ ਹੁੰਦੀ ਆ ਪ੍ਰਵੀਨ ਜੀ, ਅੱਜ ਵੀ ਮੇਰਾ ਖਿਆਲ ਘੰਟਾ ਸਵਾ ਘੰਟਾ ਦੇਰੀ ਨਾਲ ਸ਼ੁਰੂ ਹੋਈ ਆ। ਕੱਲ ਵੀ ਘੰਟਾ 1.5 ਘੰਟਾ ਲੇਟ ਸ਼ੁਰੂ ਹੋਈ ਸੀ। ਉਹਦਾ ਕਾਰਨ ਠੰਡ, ਉਹਦਾ ਕਾਰਨ ਧੁੰਦ, ਉਹਦਾ ਕਾਰਨ ਵਿਜ਼ੀਬਿਲਟੀ ਘੱਟ ਹੋਣਾ, ਅਸਲ 'ਚ ਸੁਰੱਖਿਆ ਕਾਰਨ ਸਭ ਤੋਂ ਵੱਧ ਦੇਰ ਲਾਉਣ ਦਾ ਕਾਰਨ ਬਣ ਰਿਹਾ। ਠੀਕ ਹੈ। ਪੁਲਿਸ ਵਾਲੇ ਨਹੀਂ ਕਹਿੰਦੇ ਨਹੀਂ ਜੀ ਅਜੇ ਨਹੀਂ ਤੁਰਨਾ, ਅਜੇ ਵਿਜ਼ੀਬਿਲਟੀ ਬਹੁਤ ਘੱਟ ਹੈ ਜੀ। ਤੇ ਉਹ 3-3 4-4 ਲੇਅਰ ਬਣਾ ਕੇ ਚੱਲ ਰਹੇ ਨੇ ਤੇ ਸਾਰਿਆਂ ਨੂੰ ਪਤਾ ਕਿ ਅੱਜ ਯਾਤਰਾ ਲੁਧਿਆਣੇ ਦਾਖਲ ਹੋ ਜਾਣਾ। ਸੋ ਲੁਧਿਆਣਾ ਦਾਖਲ ਹੋਣ ਤੋਂ ਪਹਿਲਾਂ ਹੀ ਲੁਧਿਆਣੇ ਦੇ ਵਿੱਚ ਜਿਹੜੇ ਦਿੱਲੀ ਸਿੱਖ ਕਤਲਿਆਂ ਦੀ ਪੀੜਤ ਪਰਿਵਾਰ ਰਹਿੰਦੇ ਨੇ, ਪੀੜਤ ਪਰਿਵਾਰਾਂ ਦੇ ਮਹੱਲੇ ਕਲੋਨੀਆਂ ਨੇ, ਉਹਨੂੰ ਇੱਕ ਤਰ੍ਹਾਂ ਨਾਲ ਪੂਰਾ ਸੀਲਬੰਦ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਚੋਂ ਕੋਈ ਕੱਲ ਨੂੰ ਪ੍ਰਦਰਸ਼ਨ ਨਾ ਕਰ ਦੇਵੇ, ਆ ਕੇ ਬਾਹਰ ਨਾ ਆ ਜਾਵੇ, ਕੋਈ ਟਕਰਾਵ ਨਾ ਹੋ ਜਾਵੇ ਦੋ ਧਿਰਾਂ ਦੇ ਵਿੱਚ। ਸੋ ਇਹ ਚੌਕਸੀ ਦੇ ਪੱਖੋਂ ਠੀਕ ਆ। ਤੇ ਪਰ ਸਵਾਲ ਇਹ ਕਿ ਇੱਕੋ ਧਿਰ ਨੂੰ ਨਜ਼ਰਬੰਦ ਕਿਉਂ? ਫਿਰ ਰਾਹੁਲ ਨੂੰ ਵੀ ਨਜ਼ਰਬੰਦ ਕਰ ਲਓ, ਕੰਟੇਨਰ ਨਾਲ ਲੈ ਕੇ ਕੰਟੇਨਰ 'ਚ ਵਾੜ ਕੇ ਲੈ ਕੇ ਲੰਘਾ ਲਓ ਫਿਰ। ਜੀ। ਸੋ ਇਸ ਲਈ ਆਹ ਜਿਹੜਾ ਤਰੀਕਾ ਪੁਲਿਸ ਅਪਣਾਉਂਦੀ ਆ, ਇਹਦੇ ਨਾਲ ਇਹਦੀ ਢਾਹ ਕਾਂਗਰਸ ਨੂੰ ਵੀ ਲੱਗਣੀ ਆ, ਇਹਦਾ ਨੁਕਸਾਨ ਰਾਹੁਲ ਗਾਂਧੀ ਦੀ ਯਾਤਰਾ ਨੂੰ ਵੀ ਹੋਣਾ। ਤੇ ਇਹ ਚਾਹੇ ਮਤਲਬ ਕਿ ਪੁਲਿਸ ਦੀ ਆਪਣਾ ਹੀ ਫੈਸਲਾ ਹੋਵੇ, ਹੋ ਸਕਦਾ ਸਾਡੇ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਨਾ ਪਤਾ ਹੋਵੇ। ਸੋ ਪੁਲਿਸ ਆਪਣੇ ਪੱਧਰ ਤੇ ਵੀ ਕਈ ਵਾਰ ਇਹੋ ਜਿਹੇ ਫੈਸਲੇ ਲੈ ਲੈਂਦੀ ਆ। ਸੋ ਬੇਸ਼ੱਕ ਉਹਨਾਂ ਦਾ ਪਹਿਲੂ ਸੁਰੱਖਿਆ ਦਾ ਹੀ ਆ ਕਿ ਕੋਈ ਟਕਰਾਅ, ਇਹ ਵੀ ਹੈ ਕਿ ਜੇ ਟਕਰਾਅ ਹੋ ਜਾਵੇ ਤਾਂ ਜਵਾਬਦੇਹੀ ਵੀ ਪੁਲਿਸ ਦੀ ਹੋਣੀ ਸੀ। ਸੋ ਇਹ ਦੋਵੇਂ ਪਹਿਲੂ ਨੇ। ਸੋ ਇਸ ਲਈ ਪਰ ਮਤਲਬ ਕਿ ਆਹ ਤਰੀਕਾ ਨਹੀਂ ਹੁੰਦਾ ਕਿ ਤੁਸੀਂ ਬੰਦਿਆਂ ਨੂੰ ਕਹੋਗੇ ਘਰੋਂ ਹੀ ਨਹੀਂ ਬਾਹਰ ਨਿਕਲਣਾ ਜੀ ਹੁਣ 2 ਦਿਨ ਜੀ, ਏਦਾਂ ਕਿਸੇ ਨੂੰ ਨੱਪ ਦੇਣਾ ਅੰਦਰ ਬਿਨਾਂ ਕਿਸੇ ਗੁਨਾਹ ਤੋਂ। ਉਲਟਾ ਅਗਲੇ ਤਾਂ ਵਿਚਾਰੇ ਪੀੜਤ ਧਿਰ ਆ, ਤਾਂ ਚਿਰਾਂ ਤੋਂ ਉਹਦੀ ਤਾਂ ਮਤਲਬ ਕਿ ਅੱਖਾਂ ਧੰਧਿਆ ਗਈਆਂ ਕਿੰਨੀ ਦੇਰ ਤੋਂ ਦੇਖਦੇ ਕਿ ਇਨਸਾਫ ਕਦੋਂ ਮਿਲਣਾ ਦਿੱਲੀ ਸਿੱਖ ਕਤਲਿਆਂ ਦਾ ਵੀ। ਸੋ ਪਰ ਇੱਧਰ ਇਹ ਆ ਕੁਛ ਹੋਇਆ। ਸੋ ਅੱਜ ਇਹ ਵੀ ਇੱਕ ਪਹਿਲੂ ਆ। ਪਰ ਜੇਕਰ ਆਪਾਂ ਰਾਜਨੀਤਿਕ ਪਹਿਲੂ ਤੋਂ ਗੱਲ ਕਰੀਏ, ਕੱਲ ਚਰਨਜੀਤ ਚੰਨੀ ਦਾ ਜ਼ਿਕਰ ਹੀ ਨਹੀਂ ਆਇਆ ਕਿਤੇ। ਠੀਕ ਹੈ। ਉਹ ਨਾਲ ਬੈਠੇ ਰਹੇ, ਫਤਿਹਗੜ੍ਹ ਸਾਹਿਬ ਗੁਰੂ ਘਰ ਵੀ ਗਏ, ਰੋਜ਼ਾ ਸ਼ਰੀਫ ਵੀ ਨਾਲ ਨੰਗੇ ਪੈਰੀ ਗਏ, ਮਤਲਬ ਕਿ ਇਹ ਸਾਰਾ ਕੁਛ ਹੋਇਆ, ਪਰ ਉਹਦੇ ਬਾਵਜੂਦ ਚੰਨੀ ਦਾ ਨਾਂ ਕਿਸੇ ਨੇ ਨਹੀਂ ਲਿਆ ਮੰਚ ਤੋਂ। ਚਲੋ
ਤੇ ਇੱਧਰ ਦੂਸਰੇ ਪਾਸੇ ਪਰਨੀਤ ਕੌਰ ਗਾਇਬ ਸੀ, ਠੀਕ ਹੈ, ਪਰ ਧਰਮਵੀਰ ਗਾਂਧੀ ਹਾਜ਼ਰ ਸੀ। ਅੱਛਾ ਸੋ ਧਰਮਵੀਰ ਗਾਂਧੀ ਕੱਲ ਪਹਿਲੇ ਦਿਨ ਤੋਂ ਨਾਲ ਤੁਰਿਆ ਜੀ। ਧਰਮਵੀਰ ਗਾਂਧੀ ਪਹਿਲਾਂ ਵੀ ਹੋਰ ਸੂਬਿਆਂ 'ਚ ਯਾਤਰਾ ਦੌਰਾਨ ਵੀ ਜਾਇਆ ਨੇ, ਹਾਜ਼ਰੀ ਲਵਾਉਂਦੇ ਰਹੇ ਨੇ। ਸੋ 2024 ਚ ਹੋ ਸਕਦਾ ਹੈ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਹੁਣ ਪਟਿਆਲੇ ਤੋਂ, ਜੇ ਸਿੱਧੂ ਇੱਥੋਂ ਨਹੀਂ ਲੜਦੇ। ਇਹ ਵੀ ਇੱਕ ਪਹਿਲੂ ਹੈ ਜੀ। ਚਲੋ, ਪਰ ਧਰਮਵੀਰ ਗਾਂਧੀ ਪੰਜਾਬ ਦੇ ਬੁੱਧੀਜੀਵੀ ਵਰਗ ਚੋਂ ਵੀ ਆਉਂਦੇ ਨੇ, ਚੇਤਨ ਵਰਗ ਚੋਂ ਵੀ ਆਉਂਦੇ ਨੇ, ਉਸ ਨਾਤੇ ਵੀ ਕਿਉਂਕਿ ਰਾਹੁਲ ਗਾਂਧੀ ਹੋਰੀ ਕੱਲ ਵੀ ਮਤਲਬ ਕਿ ਕੁਝ, ਜਿਵੇਂ ਤੁਸੀਂ ਸਵਾਲ ਕੀਤਾ ਕਿ ਬੁੱਧੀਜੀਵੀ ਵਰਗ, ਕੱਲ ਸਰਦਾਰਾ ਸਿੰਘ ਜੌਹਲ ਹੋਰਾਂ ਦੀ ਅਗਵਾਈ ਹੇਠ ਇੱਕ ਵਫਦ ਮਿਲਦਾ, ਕਰੀਬ 35-40 ਮਿੰਟ ਉਹਨਾਂ ਨਾਲ ਰਾਹੁਲ ਗਾਂਧੀ ਦੀ ਗੱਲਬਾਤ ਹੁੰਦੀ ਹੈ। ਤੇ ਉਸ ਗੱਲਬਾਤ ਤੋਂ ਬਾਅਦ ਰਾਹੁਲ ਗਾਂਧੀ ਉਹਨਾਂ ਨੂੰ ਸੰਖੇਪ ਚ ਸੁਣਦੇ ਨੇ ਤੇ ਇੱਕ ਦੋ ਆਪਣੀਆਂ ਟਿੱਪਣੀਆਂ ਕਰਦੇ ਨੇ, ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ ਲੰਮਾ ਸਮਾਂ ਬੈਠਣ ਲਈ ਫਿਰ ਪੰਜਾਬ ਦੁਬਾਰਾ ਆਵਾਂਗਾ। ਸੋ ਇਹ ਮਿਲਣੀ ਮਤਲਬ ਕਿ ਇਹਦਾ ਅਜੇ ਬੇਸ਼ੱਕ ਅਧੂਰੀ ਮੰਨੀ ਆ ਉਹਨਾਂ ਨੇ, ਤੇ ਉਹ ਕਹਿੰਦੇ ਕਿ ਮੈਂ ਦੁਬਾਰਾ ਸਮਝਣਾ ਚਾਹਾਂਗਾ ਕਿਸਾਨੀ ਮਸਲਿਆਂ ਨੂੰ ਲੈ ਕੇ, MSP ਨੂੰ ਲੈ ਕੇ, ਹੋਰ ਸਾਰੇ ਜਿਹੜੇ ਪਹਿਲੂ ਨੇ ਉਹਨਾਂ ਨੂੰ ਵਿਸਤਾਰ ਨਾਲ, ਆਰਥਿਕ ਮਸਲੇ ਕੀ ਨੇ, ਇਹਦੇ ਵਿੱਚ ਪਾਣੀਆਂ ਦੇ ਮਸਲੇ ਕੀ ਨੇ, ਉਹ ਸਾਰੇ ਕਹਿੰਦੇ ਕਿ ਮੈਂ ਸਮਝਣ ਲਈ ਤੁਹਾਡੇ ਕੋਲ ਦੁਬਾਰਾ ਆਊਂਗਾ। ਹੋ ਸਕਦਾ ਕਿ ਕੋਈ ਚਾਰਟ ਵੀ ਬਣਾ ਰਹੇ ਹੋਣ ਨਾਲ ਉਹਨਾਂ ਦੀ ਕੋਈ ਟੀਮ, ਕਿ ਹਾਂ ਆਪਾਂ ਪੰਜਾਬ ਚੋਂ, ਹਰਿਆਣੇ ਚੋਂ, ਰਾਜਸਥਾਨ ਚੋਂ, ਯੂਪੀ ਚੋਂ ਕਿਹੜੇ ਬੰਦਿਆਂ ਨੂੰ ਬਾਅਦ ਚੋਂ ਮਿਲਾ ਕੇ ਦੁਬਾਰਾ ਮੀਟਿੰਗਾਂ ਕਰਨੀਆਂ। ਸੋ ਹੋ ਸਕਦਾ ਉਹ 'ਚ ਸਰਦਾਰ ਸਿੰਘ ਜੌਹਲ ਹੋਰੀ ਤਿੰਨ ਖੇਤੀ ਕਾਨੂੰਨ ਦੇ ਮਾਮਲੇ 'ਚ ਮੋਦੀ ਨਾਲ ਵੀ ਖੜ ਗਏ ਸੀ। ਸਰਦਾਰ ਸਿੰਘ ਜੌਹਲ ਹੋਰੀ ਹੁਣ ਰਾਹੁਲ ਗਾਂਧੀ ਨਾਲ ਵੀ ਨਜ਼ਰ ਆ ਰਹੇ ਨੇ। ਸਰਦਾਰ ਸਿੰਘ ਜੌਹਲ ਹੋਰਾਂ ਦਾ ਕੰਮ ਬਹੁਤ ਵੱਡਾ ਵੀ ਹੈ, ਮਤਲਬ ਕਿ ਜੇਕਰ ਉਸਨੂੰ ਪੋਜ਼ਿਟਿਵ ਪੱਖ ਤੋਂ ਵੀ ਦੇਖੋਗੇ ਤਾਂ ਵੀ ਕੰਮ ਹੈਗਾ, ਜੇਕਰ ਰਾਜਨੀਤਿਕ ਧਿਰਾਂ ਤੱਕ ਪਹੁੰਚ ਨੂੰ ਦੇਖੋਗੇ ਤਾਂ ਵੀ ਕੰਮ ਹੈਗਾ ਅਗਲੇ ਦਾ। ਸੋ ਇਸ ਲਈ ਉਹ ਦੋਏ ਹੱਥਾਂ 'ਚ ਲੱਡੂ ਹੈਗੇ ਨੇ ਉਹਨਾਂ ਦੇ। ਸੋ ਉਹ ਕੱਲ ਲੰਮੀ ਵਿਚਾਰ ਚਰਚਾ ਹੋਈ ਹੈ, ਪਰ ਉਹ ਰਾਹੁਲ ਕਹਿੰਦੇ ਕਿ ਮੇਰੀ ਤਸੱਲੀ ਨਹੀਂ ਹੋਈ, ਮੈਂ ਦੁਬਾਰਾ ਤੁਹਾਨੂੰ ਸੁਣਨ ਲਈ ਫਿਰ ਆਊਂਗਾ। ਜੀ, ਲੱਗਦਾ ਰਾਹੁਲ ਗਾਂਧੀ ਪੰਜਾਬ ਦੀ ਸੱਤਾ ਦੇ ਰਾਹੀਂ ਕੋਈ ਨਾ ਕੋਈ ਹੋਰ ਵੱਡਾ ਰਸਤਾ ਵੀ ਦੇਖਦੇ ਨੇ। ਪੰਜਾਬੀਅਤ ਦੇ ਸੁਭਾਅ ਤੋਂ ਰਾਹੁਲ ਗਾਂਧੀ ਮੈਨੂੰ ਲੱਗਦਾ ਥੋੜੇ ਹੁਣ ਜਾਣੂ ਹੋਣ ਲੱਗ ਪਏ ਨੇ ਕਿ ਪੰਜਾਬੀਅਤ ਦਾ ਸੁਭਾਅ ਕੀ ਹੈ। ਮੂਸੇਵਾਲਾ ਆਪਣੇ ਵਿੱਚ ਨਹੀਂ ਰਿਹਾ, ਪਰ ਉਹਦੀਆਂ ਗੱਲਾਂ ਬੜੀਆਂ ਦਿਲ ਟੁੰਬਣੀਆਂ ਨੇ। ਉਹ ਕਹਿੰਦੇ, ਇੱਕ ਗਾਣੇ ਦੇ ਵਿੱਚ ਉਹਨੇ ਜ਼ਿਕਰ ਕੀਤਾ ਸ਼ਰਮਾ ਜੀ, ਉਹ ਕਹਿੰਦਾ ਕੱਲ ਮੈਨੂੰ ਇੱਕ ਬੰਦੇ ਨੇ ਗੱਲ ਸੀ ਕਹੀ, ਕਹਿੰਦਾ ਹਾਰਿਆ ਤੂੰ ਬਾਈ, ਤੇਰੀ ਪਾਰਟੀ ਨਹੀਂ ਸਹੀ। ਕਹਿੰਦਾ ਮੈਂ ਕਿਹਾ ਮੈਨੂੰ ਇੱਕ ਗੱਲ ਦੱਸ ਬਾਈ, ਜੇ ਇੰਨੀ ਸੀ ਮਾੜੀ 3 ਵਾਰੀ ਕਿਉਂ ਜਿਤਾਈ। ਮਤਲਬ ਅੱਜ ਰਾਹੁਲ ਗਾਂਧੀ ਦੀ ਫੇਰੀ ਤੇ ਬੇਸ਼ੱਕ ਹਰ ਤਰ੍ਹਾਂ ਦੀ ਚਰਚਾ ਹੈ, ਪਰ ਫਿਰ ਵੀ ਕਾਂਗਰਸ ਪੰਜਾਬ ਜਿਤਾਉਂਦਾ ਰਿਹਾ ਉਹਨੂੰ ਬਾਰ-ਬਾਰ, ਪੰਜਾਬ ਜਿਤਾਉਂਦਾ ਰਿਹਾ ਉਹਨੂੰ ਬਾਰ-ਬਾਰ। ਜੀ,